ਖਬਰਾਂ ਦੀ ਗੱਲ ਕਰੀਏ ਪੰਜਾਬ ਦੇ ਖੇਡ ਮੈਦਾਨਾਂ ਤੋਂ। ਪੰਜਾਬ ਦੇ ਖੇਡ ਮੈਦਾਨ ਕਿਸੇ ਵੀ ਸਮੇਂ ਸ਼ਰਮਾ ਜੀ ਦੁਨੀਆ ਭਰ ਦੇ ਵਿੱਚ ਕੌਮਾਂਤਰੀ ਪੱਧਰ ਤੇ ਪ੍ਰਸਿੱਧ ਸਨ ਕਿ ਇਹ ਖੇਡ ਮੈਦਾਨ ਹੀਰੇ ਪੈਦਾ ਕਰਦੇ ਨੇ। ਪਰ ਅੱਜ ਦੌਰ ਬਦਲ ਗਿਆ ਹੈ। ਅੱਜ ਦੌਰ ਚਿੰਤਾ ਵਾਲਾ ਹੈ। ਅੱਜ ਦੌਰ ਫਿਕਰ ਕਰਨ ਵਾਲਾ ਹੈ। ਪੰਜਾਬ ਦੇ ਖੇਡ ਮੈਦਾਨ ਹੀ ਕਤਲਗਾਹ ਬਣ ਗਏ ਨੇ ਜੀ। ਪ੍ਰਵੀਨ ਜੀ, ਕੱਲ ਦੀ ਘਟਨਾ ਨੇ ਇੱਕ ਵਾਰ ਫਿਰ ਪਿਛਾਂ ਝਾਤ ਮਾਰਨ ਲਈ ਮਜਬੂਰ ਕੀਤਾ ਜੀ ਜੀ। ਕੱਲ ਚੰਡੀਗੜ੍ਹ ਮੋਹਾਲੀ ਖੇਤਰ ਦੇ ਵਿੱਚ ਸੋਹਾਣੇ ਦੇ ਵਿੱਚ ਮੈਚ ਚੱਲ ਰਹੇ ਸੀ ਕਬੱਡੀ ਦੇ, ਤੇ ਉਸ ਦੌਰਾਨ ਵੱਡੀ ਭੀੜ ਸੀ। ਇਹ ਵੀ ਨਹੀਂ ਗਾ ਕਿ ਭੀੜ ਨਾ ਹੋਵੇ, ਭੀੜ ਬਹੁਤ ਸੀ। ਤੇ ਉਸ ਭੀੜ ਦੇ ਦਰਮਿਆਨ ਜਿਵੇਂ ਰਾਣਾ ਬਲਾਚੌਰੀਆ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ, ਉਸ ਨੇ ਇੱਕ ਵਾਰ ਫਿਰ ਸੰਦੀਪ ਅੰਬੀਆਂ ਕਾਂਡ ਪੰਜਾਬ ਦੇ ਲੋਕਾਂ ਦੇ ਜ਼ਿਹਨ 'ਚ ਚੇਤੇ ਕਰਾਇਆ। ਜਦੋਂ ਕਿ ਸਿੱਧੂ ਮੂਸੇਵਾਲੇ ਦਾ ਕਤਲ ਵੀ ਇੱਕ ਘਟਨਾ ਸਾਡੇ ਮੂਹਰੇ ਪਈ ਆ, ਔਰ ਇਸੇ ਤਰੀਕੇ ਨਾਲ ਹੁਣ ਰਾਣਾ ਬਲਾਚੌਰੀਆ ਕਹਿੰਦੇ ਜੀ ਅਸੀਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲੈ ਰਿਹਾ ਹੈ। ਸੋਸ਼ਲ ਮੀਡੀਆ ਤੇ ਪੋਸਟਾਂ ਕੁਝ ਅਜਿਹੀਆਂ ਸਾਹਮਣੇ 10 ਦਿਨ ਪਹਿਲਾਂ ਦੱਸਿਆ ਜਾ ਰਿਹਾ ਕਿ ਮੁੰਡੇ ਦਾ ਇਹਦਾ ਵਿਆਹ ਹੋਇਆ ਸੀ ਜੀ ਜੀ ਬਿਲਕੁਲ, ਤੇ ਹੁਣ ਇਹ ਘਟਨਾ ਵਾਪਰ ਗਈ। ਔਰ ਘਟਨਾ ਵਾਪਰਨ ਦਾ ਤਰੀਕਾ ਵੀ ਬੜਾ ਕਮਾਲ ਸੀਗਾ ਕਿ ਪੁਲਿਸ ਅਧਿਕਾਰੀ ਉਹ ਇਸ ਸਮਾਗਮ 'ਚ ਮੁੱਖ ਮਹਿਮਾਨ ਸੀ। ਜਿੱਦਾਂ ਹੀ ਉਹਦਾ ਕਾਫਲਾ ਨਿਕਲ ਕੇ ਚਲਾ ਜਾਂਦਾ, ਉਸ ਤੋਂ ਤੁਰੰਤ ਬਾਅਦ ਇਸ ਰਾਣਾ ਬਲਾਚੌਰੀਆ ਦੇ ਨੇੜੇ ਕੁਝ ਲੋਕ ਸੈਲਫੀ ਖਿਚਾਉਣ ਦੇ ਨਾਂ ਨਾਲ ਕਹਿੰਦੇ ਆਉਂਦੇ ਨੇ ਤੇ ਅਚਾਨਕ ਉਹਦੇ ਮੂੰਹ ਦੇ ਉੱਤੇ ਆਪਣੀ ਲੋਈ ਸੱਟ ਕੇ ਤੇ ਉਹਦੇ ਸਿਰ 'ਚ ਚਿਹਰੇ ਤੇ ਗੋਲੀਆਂ ਦਾਗ ਦਿੰਦੇ ਨੇ। ਤੋਂ ਬਾਅਦ ਫਾਇਰ ਕਰਦੇ ਹੋਏ ਨਿਕਲ ਕੇ ਫਰਾਰ ਹੋ ਜਾਂਦੇ ਨੇ। ਹੁਣ FIR ਹੋ ਜੂਗੀ, ਛਾਣਬੀਣ ਸ਼ੁਰੂ ਹੋ ਜੂਗੀ, ਇੱਕ ਅੱਧਾ ਕੋਈ ਚੱਕ ਵੀ ਲੈਣਗੇ, ਫਿਰ ਉਹ ਤੋਂ ਹਥਿਆਰ ਬਰਾਮਦ ਕਰਨ ਲਈ ਲੈ ਵੀ ਜਾਣਗੇ, ਫਿਰ ਗਿੱਟੇ ਗੋਡੇ 'ਚ ਗੋਲੀ ਵੀ ਵੱਜ ਜੂਗੀ, ਕੁਛ ਵੀ ਹੋ ਜੂਗਾ। ਸਵਾਲ ਇਹ ਹੈ ਕਿ ਇੰਨੀ ਤਾਕਤ, ਇੰਨੀ ਸਾਰਾ ਕੁਛ ਹੋਣ ਦੇ ਬਾਵਜੂਦ ਇਨਪੁਟ ਪਹਿਲਾਂ ਕਿਉਂ ਨਹੀਂ ਹੁੰਦੀ? ਸਹੀ ਗੱਲ, ਬਿਲਕੁਲ ਸਹੀ ਹੈ ਜੀ। ਦੂਸਰਾ, ਇਸ ਘਟਨਾ ਤੋਂ ਬਾਅਦ ਜਾਂ ਇਸ ਘਟਨਾਵਾਂ ਦੇ ਬਰਾਬਰ ਜੇ ਤੁਸੀਂ ਦੇਖੋ ਤਾਂ 3-4 ਆਪਾਂ ਜਿਹੜੀਆਂ ਘਟਨਾ ਜ਼ਿਕਰ ਕੀਤਾ ਉਹ ਤਾਂ ਨਾਮੀ ਗ੍ਰਾਮੀ ਚਰਚਿਤ ਚਿਹਰੇ ਨੇ, ਚਾਹੇ ਸੰਦੀਪ ਅੰਬੀਆਂ, ਚਾਹੇ ਮੂਸੇਵਾਲਾ, ਤੇ ਚਾਹੇ ਹੁਣ ਰਾਣਾ ਬਲਾਚੌਰੀਆ। ਉਹ ਤੋਂ ਬਿਨਾਂ ਅੱਜ ਹੀ RSS ਦਾ ਕਾਰਕੁਨ ਮੁੰਡੇ ਨੂੰ ਗੋਲੀ ਮਾਰਤੀ ਜੀ, ਆ ਦੁਕਾਨਦਾਰ ਨੂੰ ਗੋਲੀ ਮਾਰਤੀ ਜੀ, ਆ ਬਾਜ਼ਾਰ ਦੇ ਵਿੱਚ ਜੀ ਫਰੋਤੀ ਲਈ ਆਏ ਸੀ ਜੀ, ਫਰੋਤੀ ਦੇਣ ਨੂੰ ਘਰ ਕਰਤਾ ਤਾਂ ਗੋਲੀ ਮਾਰਤੀ ਜੀ, ਆ ਚੈਨ ਖੋਹਦੇ ਸੀ ਜੀ, ਆਪਸ ਵਿੱਚ ਲੜ ਪਏ ਜੀ, ਹੈ ਨਾ। ਮਤਲਬ ਗੈਂਗਸਟਰਵਾਦ ਇੰਜ ਹੋ ਗਿਆ ਪੰਜਾਬ ਦੇ ਵਿੱਚ ਕਿ ਜਿਵੇਂ ਸਬਜ਼ੀ ਭਾਜੀ ਖਰੀਦਣ ਜਾਂਦੇ ਹੋਈਏ ਤੁਸੀਂ। ਇਸ ਤਰੀਕਾਕਾਰ ਦੇ ਬਾਵਜੂਦ ਉਹਨਾਂ ਵੱਲੋਂ ਕੋਈ ਵੀ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਜੇ ਕਿਸੇ ਵੱਲੋਂ ਪੋਸਟ ਪਾਈ ਜਾਂਦੀ ਆ ਤਾਂ ਕੋਈ ਉਹਦੀ ਫੋਰੈਂਸਿਕ ਜਾਂਚ ਨਹੀਂ ਹੁੰਦੀ, ਕੋਈ ਉਹਦੀ ਮਤਲਬ ਜਿਹੜੀ ਸਾਡੀ ਤਕਨੀਕ ਆ ਉਹਦੇ ਰਾਹੀਂ ਕੋਈ ਇਨਕੁਆਇਰੀ ਨਹੀਂ ਹੁੰਦੀ ਕਿ ਕਿਹਨੇ ਪਾਈ, ਸਹੀ ਪਾਈ, ਝੂਠੀ ਪਾਈ। ਉਹਨੂੰ ਮਾਨਤਾ ਮਿਲ ਜਾਂਦੀ ਹੈ ਜਦ। ਸਹੀ। ਔਰ ਮਾਨਤਾ ਦੇਣ ਵਾਲੀ ਧਿਰ ਉਹ ਹੈ ਜਿਹੜੀ ਆਪਣੀ ਆਡੀਓ ਆਉਣ ਤੇ ਕਹਿੰਦੀ ਹੈ ਨਹੀਂ ਜੀ ਇਹ ਤਾਂ AI ਰਾਹੀਂ ਆ। ਜਦੋਂ ਪਟਿਆਲਾ ਪੁਲਿਸ ਦੀ ਆਡੀਓ ਦਾ ਹਵਾਲਾ ਆਉਂਦਾ ਫਿਰ ਕਹਿੰਦੇ AI ਨਾਲ ਜਨਰੇਟ ਆ। ਜਦੋਂ ਇਹ ਆਉਂਦੀਆਂ ਨੇ ਫਿਰ ਨਹੀਂ ਕਦੇ ਕਹਿੰਦੇ ਕਿ AI ਨਾਲ, ਫਿਰ ਇਹ ਸਹੀ ਆ। ਸਹੀ ਗੱਲ, ਬਿਲਕੁਲ। ਤੋ ਇਹ ਸਾਰੇ ਸਵਾਲ ਜਿੱਥੇ ਖੜੇ ਨੇ ਉੱਥੇ ਗ੍ਰਹਿ ਮੰਤਰੀ ਸਾਹਿਬ ਮੂਹਰੇ ਵੀ ਸਵਾਲ ਖੜੇ ਨੇ ਕਿ ਤੁਸੀਂ ਕੀ ਕਰਦੇ, ਤੁਹਾਡੀ ਜ਼ਿੰਮੇਵਾਰੀ ਕੀ ਆ। ਸੋ ਇਸ ਘਟਨਾ ਨੇ ਇੱਕ ਸਹਿਮ ਪੈਦਾ ਕੀਤਾ ਔਰ ਇਹ ਲਗਾਤਾਰ ਪੰਜਾਬ ਦੇ ਵਿੱਚ ਇੱਕ ਵੱਡੀ ਚਰਚਾ ਦਾ ਵਿਸ਼ਾ ਕਿ ਖੇਡ ਮੈਦਾਨਾਂ ਤੱਕ ਚਿੱਟਾ ਆ ਗਿਆ, ਖੇਡ ਮੈਦਾਨਾਂ ਤੱਕ ਹਥਿਆਰ ਆ ਗਏ, ਖੇਡ ਮੈਦਾਨਾਂ ਦੇ ਵਿੱਚ ਖੇਡਣ ਵਾਲੇ ਖਿਡਾਰੀ ਉਸ ਸਮੇਂ ਖਿਡਾਰੀ ਨੇ ਤੇ ਬਾਅਦ ਚੋਂ ਕਿਸੇ ਨਾ ਕਿਸੇ ਗੈਂਗ ਦਾ ਹਿੱਸਾ ਨੇ ਜੀ, ਗਰੁੱਪ ਦਾ ਹਿੱਸਾ ਨੇ ਜੀ, ਜਾਂ ਸ਼ਿਕਾਰ ਨੇ ਜੀ, ਪੀੜਤ ਨੇ। ਸੋ ਇਹ ਸਾਰਾ ਕੁਛ ਜਦੋਂ ਹੋ ਜਾਵੇ ਫਿਰ ਮੈਦਾਨ 'ਚ ਕੌਣ ਆਊਗਾ ਜੀ? ਸਹੀ ਗੱਲ। ਫਿਰ ਅਸੀਂ ਖੇਡ ਮੈਦਾਨ ਵੀ ਮਤਲਬ ਕਿ ਹੁਣ ਸੁਨਸਾਨ, ਪਲਾਂ ਵਿੱਚੋਂ ਸੁਨਸਾਨ ਹੋ ਗਿਆ ਉਹ ਮੈਦਾਨ ਜਿਹੜਾ ਭਰਿਆ ਵਾ ਸੀ, ਤੇ ਇਹਦਾ ਮਤਲਬ ਆਉਂਦੇ ਸਮੇਂ ਦੇ ਵਿੱਚ ਫਿਰ ਪਰਤਨ ਸ਼ੁਰੂ ਹੋ ਜਾਏਗੀ। ਤੋ ਇਸ ਲਈ ਇਹ ਫਿਕਰਮੰਦੀ ਵਾਲੀ ਘਟਨਾ ਔਰ ਇਹ ਸਰਕਾਰ ਦਾ, ਸਿਸਟਮ ਦਾ ਇੱਕ ਜਨਾਜ਼ਾ ਵੀ ਹੈ, ਉਹਨਾਂ ਦੀ ਨਾਕਾਮੀ ਦਾ ਇੱਕ ਪ੍ਰਤੀਕ ਵੀ ਹੈ। ਸੋ ਹੁਣ ਦੇਖਦੇ ਹਾਂ ਜੀ ਕਿ ਅੱਗੇ ਕਿਹੜੇ ਬਿਆਨਬਾਜ਼ੀ ਆਉਂਦੀ ਹੈ। ਨਾ ਵਿਰੋਧੀਆਂ ਦੇ ਤਿਲਾਂ 'ਚ ਤੇਲ ਹੈ, ਨਾ ਸੱਤਾ ਦੇ ਤਿਲਾਂ 'ਚ ਤੇਲ ਹੈ। ਘਟਨਾ ਵਾਪਰ ਇਹ ਤੋਂ ਬਾਅਦ ਹੁਣ ਲੀਕ ਪਿੱਟਣ ਦੀ ਕਾਰਵਾਈ ਚੱਲਦੀ ਰਹੂਗੀ ਕੁਝ ਦਿਨ, ਜਦੋਂ ਤੱਕ ਕੋਈ ਅਗਲੀ ਘਟਨਾ ਸਾਹਮਣੇ ਨਹੀਂ ਆ ਜਾਂਦੀ। ਬਿਲਕੁਲ ਜੀ। ਤੇ ਨਾਲੇ ਸ਼ਰਮਾ ਜੀ ਇੱਥੇ ਵੀ ਸਾਫ਼ ਹੁੰਦਾ ਨਾ ਵੀ ਜਿਹੜੇ ਗੈਰ ਕਾਨੂੰਨੀ ਅਨਸਰ ਨੇ, ਜਿਹੜੇ ਗੈਰ ਸਮਾਜਿਕ ਅਨਸਰ ਨੇ, ਜਿਨ੍ਹਾਂ ਨੇ ਇਹ ਕ੍ਰਾਈਮ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ, ਉਹ ਪਹਿਲਾਂ ਤਾਂ ਇਹ ਤਕਾਉਂਦੇ ਸੀ ਵੀ ਕਿਤੇ ਭੀੜ ਨਾ ਹੋਵੇ। ਹੁਣ ਪੰਜਾਬ ਦੇ ਵਿੱਚ ਕਤਲ ਹੀ ਭੀੜ ਭਾੜ ਵਾਲੇ ਇਲਾਕਿਆਂ ਦੇ ਵਿੱਚ ਹੋਣ ਲੱਗ ਪਏ ਨੇ। ਇਹ ਤੋਂ ਪਤਾ ਲੱਗਦਾ ਵੀ ਸੌਫਟ ਟਾਰਗੇਟ ਬਣ ਚੁੱਕਿਆ ਬੰਦਾ ਭੀੜ ਦੇ ਵਿੱਚ ਵੀ। ਉਹਨਾਂ ਨੂੰ ਪਤਾ ਵੀ ਉਸ ਤੋਂ ਬਾਅਦ ਕੀ ਹੋਣਾ। ਜਿਵੇਂ ਤੁਸੀਂ ਤਹਿਕੀਕਾਤ ਦਾ ਜ਼ਿਕਰ ਕੀਤਾ ਵੀ ਆਹ ਫੜ ਲਿਆ ਜੀ ਬੰਦਾ, ਉਹ ਹੋ ਜਾਊਗਾ, ਕੋਈ 5-7 ਦਿਨ ਸੁਰਖੀਆਂ ਬਣ ਜਾਣੀਆਂ, ਉਸ ਤੋਂ ਬਾਅਦ ਗੱਲ ਆਈ ਗਈ ਹੋ ਜੂਗੀ, ਕੋਈ ਹੋਰ ਘਟਨਾ ਵਾਪਰ ਜਾਣੀ ਵੱਡੀ, ਲੋਕ ਉਧਰ ਆਪਣੇ ਵਰਗੇ ਮਗਰ ਲੱਗ ਜਾਣਗੇ।